ਦੂਸਰੇ ਪਾਸੇ ਇਜ਼ਰਾਈਲ ਤੇ ਇਰਾਨ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਆ 4 ਦਿਨ ਹੋ ਗਏ ਆ ਤੇ ਦੋਨਾਂ ਹੀ ਮੁਲਕਾਂ ਵੱਲੋਂ ਇੱਕ ਦੂਜੇ ਉੱਤੇ ਜਿਹੜੀਆਂ ਮਿਜ਼ਾਈਲਸ ਆ ਛੱਡੀਆਂ ਜਾ ਰਹੀਆਂ ਹੈਗੀਆਂ ਤੇ ਕਹਿੰਦੇ ਪਏ ਇਜ਼ਰਾਈਲ ਦੇ ਵਿੱਚ 24 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਇਰਾਨ ਦੇ ਵਿੱਚ 224 ਲੋਕਾਂ ਦੀ ਜਿਹੜੀ ਮੌਤ ਹੋਈ ਆ। ਬਹੁਤ ਸਾਰੇ ਲੋਕ ਇਰਾਨ ਦੀ ਰਾਜਧਾਨੀ ਜਿਹੜੀ ਤਹਿਰਾਨ ਆ ਉਹਨੂੰ ਛੱਡ ਕੇ ਭੱਜ ਰਹੇ ਹੈਗੇ ਆ। ਟਰੰਪ ਹੁਣੀ ਪਹਿਲਾਂ ਕਿਹਾ ਸੀ ਵੀ ਅਸੀਂ ਕਿਸੇ ਤਰ੍ਹਾਂ ਇਨਵੋਲਵ ਨਹੀਂ, ਪਰ ਦੂਸਰੇ ਪਾਸੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਤਿਆਰੀ ਪੂਰੀ ਚੱਲ ਰਹੀ ਆ ਵੀ ਇਜ਼ਰਾਈਲ ਦਾ ਸਾਥ ਦੇਣ ਦੇ ਲਈ। ਤੇ ਇਰਾਨੀਅਨ ਸਟੇਟ ਟੈਲੀਵਿਜ਼ਨ ਨੇ ਇਹ ਕਿਹਾ ਵੀ ਉਹਨਾਂ ਦਾ ਜਿਹੜਾ ਸਟੇਸ਼ਨ ਆ ਉਸ ਨੂੰ ਅਟੈਕ ਕੀਤਾ ਗਿਆ ਹੈ ਇਜ਼ਰਾਈਲ ਵੱਲੋਂ। ਤੇ ਇਰਾਨੀਅਨ ਲੋਕਾਂ ਨੂੰ ਇਜ਼ਰਾਈਲ ਦੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਵੀ ਤੁਸੀਂ ਰਾਈਜ਼ ਕਰੋ, ਜਿਹੜੀ ਤੁਹਾਡੀ ਕਰੰਟ ਸਰਕਾਰ ਆ ਉਹਦੇ ਅਗੇਂਸਟ, ਤੇ ਪਾਵਰ ਜਿਹੜੀ ਆਪਣੇ ਹੱਥਾਂ 'ਚ ਲਓ। ਇਰਾਨ ਨੇ ਉੱਥੇ ਜਿਹੜਾ ਇੰਟਰਨੈਟ ਆ ਉਹ ਬੰਦ ਕਰਤਾ ਸੀ, ਪਰ ਐਲੋਨ ਮਸਕ ਨੇ ਜਿਹੜਾ ਸਟਾਰਲਿੰਕ ਆ ਉਹ ਚਲਾ ਦਿੱਤਾ ਤਾਂ ਕਿ ਲੋਕ ਜਿਹੜਾ ਯੂਜ਼ ਕਰ ਸਕਣ। ਯੂਐਸ ਦੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਆ ਫॉर ਇਜ਼ਰਾਈਲ। ਇਜ਼ਰਾਈਲ ਦੇ ਵਿੱਚ ਜਿੰਨੇ ਵੀ ਜਿਹੜੇ ਅਮਰੀਕਨ ਗਏ ਆ ਉਹਨਾਂ ਲਈ ਟਰੈਵਲ ਐਡਵਾਈਜ਼ਰੀ ਆ ਵੀ ਕਿਉਂਕਿ ਜੰਗ ਲੱਗੀ ਹੋਈ ਆ ਤੇ ਨੁਕਸਾਨ ਹੋ ਸਕਦਾ ਹੈਗਾ ਆ। ਤੇ G7 ਸਟੇਟਮੈਂਟ ਦੇ ਵਿੱਚ ਟਰੰਪ ਹੁਣੀ ਐਗਰੀ ਨਹੀਂ ਕਰ ਰਹੇ ਹੈਗੇ। ਸੋ ਇਹਦੇ ਵਿੱਚ ਰਾਜਕਨਵੀਰ ਸਿੰਘ ਜੀ, ਇਹ ਜਿਹੜੀ ਅੱਜ G7 ਮੀਟਿੰਗ ਸਟਾਰਟ ਹੋਈ ਆ, ਬਹੁਤ ਸਾਰੇ ਲੀਡਰ ਇਕੱਠੇ ਹੋਏ ਆ, ਇੱਕ ਦੂਜੇ ਨਾਲ ਐਗਰੀ ਨਹੀਂ ਕਰਦੇ। ਯੂਰਪੀਅਨ ਅਮਰੀਕਾ ਦੇ ਨਾਲ ਔਖੇ ਹੈਗੇ ਆ, ਕੈਨੇਡਾ ਵਾਲੇ ਵੀ ਅਮਰੀਕਾ ਨਾਲ ਔਖੇ ਆ, ਤੇ ਉਧਰ ਮੋਦੀ ਹੁਣਾਂ ਨੂੰ ਸੱਦਿਆ ਗਿਆ ਆ, ਉਧਰ ਸਾਊਦੀ ਅਰੇਬੀਆ ਦੇ ਕਿੰਗ ਨੂੰ ਸੱਦਿਆ ਗਿਆ ਸੀ ਪਰ ਉਹ ਤਾਂ ਨਹੀਂ ਆ ਰਿਹਾ ਹੈਗਾ। ਸੋ ਇਹ ਉਦਾਂ ਆ ਵੀ ਜਿੱਦਾਂ ਵਿਆਹ ਵਾਲੇ ਮਾਹੌਲ 'ਚ ਕਈ ਰਿਸ਼ਤੇਦਾਰ ਇਕੱਠੇ ਹੁੰਦੇ, ਨਾ ਵੀ ਐਗਰੀ ਕਰਦੇ ਹੋਣ ਨਾ, ਤੇ ਮਜਬੂਰੀ ਬਸ ਇਕੱਠੇ ਹੋਏ ਹੋ ਆ। ਸੋ ਇਹਦੇ ਚੋਂ ਨਿਕਲਦਾ ਕੀ ਆ ਇਹ ਹਜੇ ਪਤਾ ਨਹੀਂ ਹੈ, ਪਰ ਪ੍ਰੈਜ਼ੀਡੈਂਟ ਟਰੰਪ ਤੇ ਵੀ ਕਾਫੀ ਜਿਹੜੇ ਔਖੇ ਆ, ਖਾਸ ਕਰਕੇ ਕੈਨੇਡੀਅਨ ਤੇ ਯੂਰਪੀਅਨ ਟੈਰਿਫਸ ਨੂੰ ਲੈ ਕੇ। ਤੇ ਟਰੰਪ ਉਹਨਾਂ ਨੇ ਫੇਰ ਇੱਕ ਵਾਰੀ ਸਟੇਟਮੈਂਟ ਦੇ ਦਿੱਤੀ ਆ ਵੀ ਜਿਹੜੇ 21 ਮਿਲੀਅਨ ਇਲੀਗਲ ਕਹਿੰਦੇ ਬਾਈਡਨ ਉਹਨਾਂ ਨੇ ਬਾੜੇ ਆ, ਤੇ ਉਹਨਾਂ 'ਚ ਕਹਿੰਦੇ ਵੀ ਸਾਰੇ ਮੁਲਕਾਂ ਦੇ ਜਿਹੜੇ ਗੈਂਗਸਟਰ ਕ੍ਰਿਮੀਨਲ ਬੰਦੇ ਇੱਥੇ ਬਾੜ ਦਿੱਤੇ ਅਮਰੀਕਾ ਦੇ ਵਿੱਚ। ਈਰਾਨ ਦਾ ਜਿਹੜਾ ਕੌਨਫਲਿਕਟ ਆ, ਜਿੱਦਾਂ ਪਹਿਲਾਂ ਦੱਸਿਆ ਵੀ ਚੌਥੇ ਦਿਨ ਦੇ ਵਿੱਚ ਚੱਲ ਰਿਹਾ ਆ। ਟਰੰਪ ਹੁਣੀ ਕਹਿ ਰਹੇ ਆ ਵੀ ਉਹ ਬਲੀਵ ਕਰਦੇ ਨੇ ਵੀ ਟਾਕ ਜਿਹੜੀ ਆ, ਗੱਲਬਾਤ ਆ, ਉਹ ਹੋਣੀ ਚਾਹੀਦੀ ਆ, ਵੀ ਕੌਨਫਲਿਕਟ ਇੱਕ ਹਿਸਾਬ ਦੇ ਨਾਲ ਕੋਈ ਬੜਾ ਸਹੀ ਤਰੀਕਾ ਨਹੀਂ ਹੈਗਾ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਟਿਮ ਕਾਟਨ, ਇੱਕ ਜਿਹੜੇ ਲਾਅ ਮੇਕਰ ਨੇ ਰਿਪਬਲਿਕਨ ਪਾਰਟੀ ਵੱਲੋਂ, ਇੱਕ ਪੱਤਰਕਾਰਾਂ ਦੇ ਨਾਲ ਆਈ ਥਿੰਕ ਫੇਸ ਦ ਨੇਸ਼ਨ ਦੇ ਵਿੱਚ ਉੱਥੇ ਗਏ ਹੋਏ ਸੀ, ਤਾਂ ਕਹਿੰਦੇ ਵੀ ਟਰੰਪ ਹੁਣਾਂ ਨੇ 60 ਦਿਨਾਂ ਦੀ ਮੋਹਲਤ ਦਿੱਤੀ ਸੀ, ਤੇ ਕਹਿੰਦੇ ਵੀ ਵੀਰਵਾਰ ਨੂੰ ਕਿਉਂ ਹਮਲਾ ਕੀਤਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਕਹਿੰਦੇ ਵੀ 60 ਦਿਨ ਹੋ ਗਏ ਸੀ, 61ਵੇਂ ਦਿਨ ਕਹਿੰਦੇ ਵੀ ਫਿਰ ਹਮਲਾ ਕੀਤਾ। ਤੇ ਫਿਰ ਅੱਗੇ ਪੱਤਰਕਾਰ ਨੇ ਪੁੱਛਿਆ ਵੀ 63ਵੇਂ ਦਿਨ ਫਿਰ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਿਉਂ ਰੱਖੀ ਸੀਗੀ, ਜਿਹੜੀ ਐਤਵਾਰ ਨੂੰ ਉਹਨਾਂ ਨੇ ਕਿਸੇ ਹੋਰ ਮੁਲਕ ਦੇ ਵਿੱਚ ਕਰਨੀ ਸੀ। ਸੋ ਉੱਥੇ ਉਹਨਾਂ ਨੂੰ ਜਵਾਬ ਨਹੀਂ ਸੀ ਆਇਆ, ਕਿਉਂਕਿ ਹੁਣ ਇਜ਼ਰਾਈਲ ਨੇ ਇਹ ਹਮਲਾ ਕਰ ਦਿੱਤਾ ਆ। ਕਈ ਵਾਰੀ ਅੱਕ ਜਿਹੜਾ ਆ, ਕਹਿੰਦੇ ਵੀ ਕੌੜਾ ਅੱਕ ਜਿਹੜਾ ਉਹ ਚੱਬਣਾ ਪੈਂਦਾ ਆ। ਸੋ ਇਹ ਸਾਰੀਆਂ ਚੀਜ਼ ਇਸ ਟਾਈਮ ਜਿਹੜੀ ਪ੍ਰਸ਼ਾਸਨ ਨੂੰ, ਅਮਰੀਕੀ ਸਰਕਾਰ ਨੂੰ ਜਾਂ ਅਮਰੀਕੀ ਬਿਊਰੋਕ੍ਰੇਸੀ ਨੂੰ ਵੀ ਜਿਹੜਾ ਨਾਲ ਦੇਖਣਾ ਪੈ ਰਿਹਾ ਆ। ਇਜ਼ਰਾਈਲ ਨੇ ਹੁਣੇ ਕੁਝ ਮਿੰਟ ਪਹਿਲਾਂ ਦੱਸਿਆ ਵੀ ਈਰਾਨ ਤੋਂ ਜਿਹੜੀਆਂ ਹੋਰ ਮਿਜ਼ਾਈਲਸ ਆ ਉਹ ਉਸ ਪਾਸੇ ਵੱਲ ਨੂੰ ਜਿਹੜੀਆਂ ਉਹ ਆ ਰਹੀਆਂ ਆ। ਉਧਰ ਇਜ਼ਰਾਈਲ ਨੇ ਤਹਿਰਾਨ ਦੇ ਲੋਕਾਂ ਨੂੰ ਕਿਹਾ ਵੀ ਤੁਸੀਂ ਇੱਥੋਂ ਨਿਕਲ ਜਾਓ, ਅਸੀਂ ਜਿਹੜਾ ਆ ਇੱਥੇ ਇੱਕ ਵੱਡਾ ਹਮਲਾ ਜਿਹੜਾ ਉਹ ਕਰਨ ਜਾ ਰਹੇ ਆ। ਇਹ ਵਾਰ ਮੌਂਗਰਿੰਗ ਆ ਜਾਂ ਵਾਕਿਆ ਹੀ ਈਰਾਨ ਬਿਲਕੁਲ ਬੰਬ ਬਣਾਉਣ ਦੀ ਕਗਾਰ ਦੇ ਉੱਤੇ ਸੀਗਾ, ਜਿਹਦੇ ਕਰਕੇ ਇਜ਼ਰਾਈਲ ਨੇ ਐਡਾ ਵੱਡਾ ਜਿਹੜਾ ਇਹ ਕਦਮ ਆ ਉਹ ਚੁੱਕ ਲਿਆ ਹੈਗਾ ਆ। ਇਹ ਆਉਣ ਵਾਲਾ ਵਕਤ ਹੀ ਜਿਹੜਾ ਉਹ ਦੱਸੇਗਾ ਕੌਣ ਸਹੀ ਸੀ ਤੇ ਕੌਣ ਜਿਹੜਾ ਇਸ ਦੇ ਵਿੱਚ ਗਲਤ। ਡਿਪੈਂਡ ਕਰਦਾ ਵੀ ਤੁਸੀਂ ਕਿਹੜੀ ਐਨਕ ਲਾ ਕੇ ਜਿਹੜਾ ਉਹ ਤੁਸੀਂ ਦੇਖਦੇ ਆ। ਤੇ ਪਰ ਇਹ ਆ ਵੀ ਓਵਰਆਲ ਮੁਲਕਾਂ ਦੀ ਆਪੋ ਆਪਣੀ ਜਿਹੜੇ ਰਾਸ਼ਟਰਵਾਦ ਦੀਆਂ ਆਪੋ ਆਪਣੀ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਦਰਮਿਆਨ ਇਹ ਜਿਹੜੀਆਂ ਲੜਾਈਆਂ ਗਾਂ ਤੋਂ ਗਾਂ ਜਿਹੜੇ ਕੌਨਫਲਿਕਟ ਆ ਉਹ ਵੱਧ ਰਹੇ ਆ। ਟਰੰਪ ਉਹਨਾਂ ਦੇ ਉੱਤੇ ਹੁਣ ਖਾਸਾ ਪ੍ਰੈਸ਼ਰ ਹੈਗਾ ਆ ਵੀ ਇਸ ਕੌਨਫਲਿਕਟ ਨੂੰ ਜਲਦੀ ਤੋਂ ਜਲਦੀ ਜਿਹੜਾ ਉਹ ਰੋਕ ਸਕਣ। ਉਹਦੇ ਇਹ ਵੀ ਰਿਪੋਰਟਸ ਆ ਰਹੀਆਂ ਸੀ ਵੀ ਇਜ਼ਰਾਈਲ ਇੱਕ ਟਾਈਮ ਦੇ ਉੱਤੇ ਕਹਿ ਰਿਹਾ ਸੀਗਾ ਵੀ ਜਿਹੜੇ ਈਰਾਨ ਦੇ ਸੁਪਰੀਮ ਲੀਡਰ ਹੈਗੇ ਆ ਅਤਾਉਲਾ, ਉਹਨਾਂ ਨੂੰ ਮਾਰ ਦੇਣਾ ਚਾਹੁੰਦਾ ਸੀ ਇਜ਼ਰਾਈਲ, ਪਰ ਕਹਿੰਦੇ ਵੀ ਟਰੰਪ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ ਇਹ ਕੰਮ ਕਰਨ ਤੋਂ ਜਿਹੜਾ ਉਹ ਰੋਕ ਲਿਆ ਹੈਗਾ ਆ। ਉਧਰ ਪਾਕਿਸਤਾਨ ਨੇ ਕਿਹਾ ਵੀ ਅਸੀਂ ਪੂਰੀ ਤਰ੍ਹਾਂ ਸਪੋਰਟ ਦੇ ਵਿੱਚ ਜਿਹੜਾ ਉਹ ਆ ਰਹੇ ਆ, ਕਿ ਚਾਈਨਾ ਦਾ ਐਂਗਲ ਵੀ ਇਸ ਦੇ ਵਿੱਚ ਜਿਹੜਾ ਉਹ ਨਾਲ ਆਵੇਗਾ। ਆਪਾਂ ਨੂੰ ਇਹ ਪਤਾ ਹੈ ਵੀ ਇਹ ਕੁਛ ਕੁ ਜਿਹੜੇ ਮੁਲਕ ਨੇ ਉਹ ਈਰਾਨ ਦੇ ਫਰੈਂਡ ਹੈਗੇ ਨੇ, ਚਾਹੇ ਉਹ ਰਸ਼ੀਆ ਤੇ ਚਾਹੇ ਉਹ
ਚਾਈਨਾ ਆ ਤੇ ਚਾਹੇ ਉਹ ਨਾਰਥ ਕੋਰੀਆ ਜਿਹੜਾ ਉਹ ਹੋ ਸਕਦਾ। ਕਹਿ ਲਓ ਵੀ ਦੁਨੀਆ ਦੇ ਵਿੱਚ ਜਿਹਨਾਂ ਨੂੰ ਰੋਗ ਨੇਸ਼ਨ ਮੰਨਿਆ ਜਾਂਦਾ, ਉਹ ਸਾਰੇ ਇੱਕ ਦੂਜੇ ਦੇ ਜਿਹੜੇ ਉਹ ਮਿੱਤਰ ਆ, ਅਜਿਹੇ ਮਾਮਲਿਆਂ ਦੇ ਵਿੱਚ ਜਿਹੜੇ ਉਹ ਬਣਦੇ ਨੇ। ਸੋ ਇਹ ਕੌਨਫਲਿਕਟ ਅੱਗੇ ਹੋਰ ਕਿੰਨਾ ਕੁ ਜ਼ਿਆਦਾ ਵੱਧਦਾ ਆ ਜਾਂ ਇਸ ਦੇ ਉੱਤੇ ਥੰਮ ਪੈ ਜਾਊਗੀ, ਇਹ ਦੇਖਣ ਵਾਲੀ ਗੱਲ ਆ। ਪਰ ਇਜ਼ਰਾਈਲ ਵੀ ਲਗਾਤਾਰ ਆਪਣੇ ਹਮਲੇ ਬਰਕਰਾਰ ਜਿਹੜਾ ਉਹ ਰੱਖ ਰਿਹਾ ਆ ਤੇ ਈਰਾਨ ਵੀ ਜਿਹੜੀ ਆਪਣੀ ਜਵਾਬੀ ਕਾਰਵਾਈ ਆਪਣੀਆਂ ਮਿਜ਼ਾਈਲਸ ਆ ਉਹ ਛੱਡ ਰਿਹਾ ਆ। ਰਿਪੋਰਟਸ ਇਹ ਵੀ ਆਈਆਂ ਸੀ ਈਰਾਨ ਦੇ ਦੁਆਰਾ ਵੀ ਇਜ਼ਰਾਈਲ ਦਾ ਇੱਕ ਜਿਹੜਾ ਫਾਈਟਰ ਜੈਟ ਆ F-35 ਸ਼ਾਇਦ, ਉਸ ਨੂੰ ਉਹਨਾਂ ਨੇ ਢੇਰੀ ਜਿਹੜਾ ਉਹ ਕਰ ਦਿੱਤਾ ਸੀ। ਉਹਨਾਂ ਨੇ ਵੀਡੀਓ ਜਾਰੀ ਕੀਤੀ ਸੀ, ਉਸ ਦੀ ਜਿਹੜੀ ਪੁਸ਼ਟੀ ਆ ਉਹ ਕਨਫਰਮ ਜਿਹੜੀ ਉਹ ਨਹੀਂ ਆ। ਉਹਨਾਂ ਨੇ ਤੇ ਇਹ ਵੀ ਦਾਅਵਾ ਕੀਤਾ ਸੀ ਵੀ ਇਜ਼ਰਾਈਲ ਦਾ ਜਿਹੜਾ ਉਸ ਦੇ ਵਿੱਚੋਂ ਵਿਮਾਨ ਚਲਾਉਣ ਵਾਲਾ, ਜਹਾਜ਼ ਚਲਾਉਣ ਵਾਲਾ ਆ, ਲੜਾਕੂ ਪਾਇਲਟ ਆ, ਉਸ ਨੂੰ ਵੀ ਉਹਨਾਂ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਸੀ।